ਪੰਜਾਬੀ ਕਹਾਣੀ ਦੀਨਾ ਮੈਥੋਂ 20 ਕੁ ਵਰੇ ਵਡੇੜਾ ਹੋ ਸੀ, ਪਰ ਮੈਂ ਉਹਨੂੰ ਅੱਜ ਤੀਕਰ ਨਾ ਚਾਚਾ ਆਖ ਸਕਿਆ ਤੇ ਨਾ ਭਾਈਆ। ਉਂਝ ਛੋਰਾਂ ਵਿੱਚ ਹਮੇਸ਼ ਬਾਬਾ ਬਣਿਆ ਰਹਿੰਦਾ ਤੇ ਵਡੇੜਿਆਂ ਵਿੱਚ ਬਾਲ। ਉਹਦਾ ਖੁੱਲਾ ਡੁੱਲਾ ਸੁਭਾਅ ਹਰ ਇੱਕ ਨੂੰ ਪਾਉਂਦਾ। ਉਹਨੇ ਘਰ ਵਿੱਚ 2 ਲਿਆਰੀਆਂ ਬਣੀਆਂ ਹੋਈਆਂ ਹਨ। ਪੇਸ਼ੀ ਕੋਲ ਗਵਾਂਢੀਆਂ ਦੇ ਘਰ ਹੌਕਦਾ ਵੜ ਜਾਂਦਾ ਤੇ ਘਰ ਵਾਲੀ ਦੇ ਕੁਚਾਜ ਗਿਣਾਵਣ ਬਹਿ ਜਾਂਦਾ। ਘਰ 2 ਲਿਆਰੀਆਂ ਹਨ, ਪਰ ਵਾਹ ਮਜਾਲ ਅਸਾਨੂੰ ਸਿੱਪੀ ਪੀਵਣੀ ਨਸੀਬ ਹੋਵੇ। ਚਾਹ ਦੇ ਘੁੱਟ ਕਾਣ ਗਿਲਾਸੀ 'ਚ ਰੱਖੇ। ਹਰ ਸ਼ੈ ਘਰ ਆਉਂਦਿਆਂ ਮੈਨੂੰ ਧੱਕੇ ਹੀ ਲਿਖੇ ਹਨ। ਰਾਹ ਜਾਂਦਿਆਂ ਬਾਲਾਂ ਨੂੰ ਮੂੰਹ ਮਾਰ ਲੈਣਾ, ਪੁੱਤਰਾ ਹੱਥ ਮਾਰੀ ਖਬੋਜੇ ਵਿੱਚ, ਮਤ ਕਈ ਚਵਾਨੀ ਠਿਆਨੀ ਹੋਵੇ, ਆ ਇੱਥੇ ਟਿਸ਼ਣੀ ਤੀਕਰ ਜਾਵਣਾ। ਦੀਨੇ ਕੰਡ ਵਲਾਵਣੀ ਤੇ ਪਿੱਛੋਂ ਦਿਸਵਾਣੀ ਨਿਕਲ ਪਾਉਣਾ। ਉਹਨੂੰ ਛੋਰ ਮੂੰਹ ਤੇ ਭਰਜਾਈ ਤੇ ਕੰਡ ਪਿੱਛੇ ਚਾਚੀ ਆਦੇ। ਉਹਨੇ ਦੀਨੇ ਦੇ ਲੀੜੇ ਲਾ ਦੇਣੇ। ਥੇਂ ਵਿੱਚ ਜਿੰਨੀ ਨਮੋਸ਼ੀ ਦੀਨੇ ਕਰਨੀ, ਪਿੱਛੋਂ ਦਿਸਵਾਣੀ ਹਿਸਾਬ ਬਰਾਬਰ ਕਰ ਛੱਡਣਾ। ਉਂਝ ਦੀਨਾ ਦਿਲ ਦਾ ਮਾੜਾ ਨਾ। ਕਦੀ ਕਦੀ ਉਸ ਰੇਂਡੀਆਂ ਦੀ ਪੰਡ ਸਿਰ ਤੇ ਚਾ ਕੇ ਡੇਰੇ ਤੇ ਆ ਜਾਵਣਾ ਤੇ ਛੋਰਾਂ ਨੂੰ ਆਖਣਾ, ਲਓ ਖਾਓ, ਜ਼ਰਾ ਸਸਤੀਆਂ ਲੱਭ ਗਈਆਂ ਹਨ। ਅਜੇ ਮੌਕਿਆਂ ਉੱਤੇ ਦੀਨੇ ਦੀਆਂ ਫੜਾਂ ਸੁਣਨ ਵਾਲੀਆਂ ਆਉਂਦੀਆਂ। ਰੇਂਡੀਆਂ ਖਾਂਦਿਆਂ ਵੱਡੇ ਮੂੰਹ ਫੱਟ ਵੀ ਅੱਗੋਂ ਵਲਦਾ ਨਾ ਦਿੰਦੇ। ਦੀਨੇ ਨੂੰ ਲੰਮੀ ਖੇਡ ਦਾ ਅੰਤਾਂ ਦਾ ਠਰਕਾ। ਉਹਨੂੰ ਵੱਡੇ ਵੱਡੇ ਖਿਡਕਾਰਾਂ ਦੀ ਨਿੱਕੀ ਨਿੱਕੀ ਗੱਲ ਚੇਤੇ ਆ। ਦਾਦਿਆਂ ਪੜਦਾਦਿਆਂ ਦੇ ਵੇਲੇ ਜਿਹੜੇ ਖਿਡਕਾਰ ਹੋਏ ਹਨ, ਉਹਨਾਂ ਦੀਆਂ ਖੇਡਾਂ ਇੰਝ ਸੁਣੀਂਦਾ ਬਈ ਪੇੜ ਵਿੱਚ ਆਉਣ ਤੋਂ ਤਲੀ ਪੱਟਣ ਤਾਈਂ ਖੇਡ ਕਰਕੇ ਵਿਖਾ ਛੱਡੇਂਦਾ। ਉਹਨੂੰ ਕੰਦੂ ਤੇ ਰੰਗੇ ਦੀ ਜੋੜੀ ਬਹੁ ਪਸੰਦ ਆ। ਰੰਗੇ ਦੇ ਨਾਂ ਉੱਤੇ ਉਹ ਵਾਰੇ ਜਾਂਦਾ। ਅਖਿਆ ਅੱਜ ਕਿਹੜੀਆਂ ਖੇਡਾਂ ਹੈ। ਖਿਡਕਾਰ ਰੱਲੇ ਹੁੰਦੇ ਨੇ। ਇਸ ਮੇਲੇ ਤੇ ਪੱਗ ਮੇਰੀ ਤੇ ਅਗਲੇ ਤੇ ਤੇਰੀ। ਅੱਗੇ ਖਿਡਕਾਰ ਸੜ ਕੇ ਖਿਡੇਂਦੇ ਹਨ। ਪੁਰਾਣੇ ਖਿਡਾਰੀਆਂ 'ਚੋਂ ਉਹ ਮੂਦੇ ਦਾ ਫਲੂਦਾ ਕਰ ਛੱਡਦਾ। ਮੂਦੇ ਨੂੰ ਪੇੜ ਦੀ ਫਤਹ ਨਸੀਬ ਹੀ ਨਾ। ਜਿੱਥੇ ਵੀ ਖੇਡਿਆ ਕਦੀ ਪੇੜ ਨਹੀਂ ਚਾਇਆ। ਮੂਦੇ ਦੀਆਂ ਭਾਜਾਂ ਥੇਂ ਵਾਲਿਆਂ ਨੂੰ ਵੀ ਯਾਦ ਹੋ ਗਈਆਂ। ਦੀਨੇ ਦੀ ਆਪਣੀ ਸੁਣਾਈ ਖੇਡ ਨੂੰ ਕੋਈ ਹੋਰ ਦੁਹਰਾਉਂਦਾ ਤਾਂ ਉਹ ਬਾਹਾਂ ਟੁੰਗ ਲੈਂਦਾ। ਉਸ ਦਿਹਾੜੇ ਮੂਦੇ ਨੂੰ ਨਾੜ ਵਲਾਵਾ ਆਇਆ ਹੋਇਆ। ਮੈਂ ਕੱਪੜੇ ਨੱਪ ਕੇ ਬੈਠਾ ਰਿਹਾ। ਅਸਾਂ ਬਹੁ ਉੜਿਆ, ਪਰ ਉਸ ਆਖਿਆ ਮੈਂ ਜ਼ਬਾਨ ਕਰ ਬੈਠਾ। ਥਲ ਵਿੱਚ ਬਹੁ ਗੰਦਾ ਹੋਇਆ। ਉਦੋਂ ਕੁਦਰਤੀ ਮੂਦੇ ਦਾ ਪੈਰ ਤਿਲਕਿਆ ਤੇ ਪਿਛਲਿਆਂ ਗੁੰਨ ਦਿੱਤਾ। ਮੰਡੀ ਉੱਤੇ ਤਾਂ ਉਹ ਹਾਲਾ ਮਲ ਗਿਆ, ਪਰ ਮੱਲੇ ਹੋਏ ਨੂੰ ਢਾਇਆ ਨੇ। ਉਹਦੀਆਂ ਗੱਲਾਂ ਤੋਂ ਬਾਲਾਂ ਦੇ ਮਨ ਵਿੱਚ ਲੰਮੀ ਖੇਡ ਦੀ ਸੱਧਰ ਸਿਰ ਕੱਢ ਖਲਾਉਂਦੀ। ਲਾ ਗੱਲੇ ਥੇਂ ਨਾਲ ਲੰਮੀ ਖੇਡ ਦੀ ਗੜ ਉਹਨੇ ਹੀ ਰਖਵਾਈ। ਥੇਂ ਦੇ ਖਿਡਕਾਰਾਂ ਨੂੰ ਚਾਣੀਆਂ ਰਾਤਾਂ ਵਿੱਚ ਕੋਲ ਬਹਿ ਕੇ ਖਿਡਾਉਣਾ, ਮਾਲਸ਼ ਕਰਨ ਦੇ ਗੁਰ ਦੱਸਣੇ, ਪਿਛਲੇ ਪੈਰਾਂ ਤੇ ਮੀਲ ਮੀਲ ਭਜਾਉਣਾ, ਹੱਫੇ ਹੋਏ ਖਿਡਾਰੀਆਂ ਨੂੰ ਕੱਚੀ ਲੱਸੀ ਪਿਵਾਉਣੀ, ਅੱਧੀ ਰਾਤ ਤੀਕਰ ਪੁਰਾਣੀਆਂ ਗੱਲਾਂ ਦੁਹਰਾਉਣੀਆਂ। ਇਸ ਥੇਂ ਨਾਲ ਜਦੋਂ ਵੀ ਸਾਡੀ ਖੇਡ ਪਈ ਹੈ, ਉਹ ਅਸਾਂ ਹੀ ਚਾਹੀ ਹੈ। ਖੇਡ ਵਾਲੇ ਦਿਨ ਧੰਮੀ ਸਾਜਰੇ ਢੋਲ ਵਗਣੇ ਸ਼ੁਰੂ ਹੋ ਗਏ। ਦੀਨੇ ਦੀ ਸਵਾਣੀ ਛੋਰਾਂ ਦੇ ਘਰਾਂ ਵਿੱਚ ਜਾ ਕੇ ਪਲੂਤੇ ਦਿੱਤੇ ਕਿ ਦੀਨਾ ਰਤੋਕਾ ਘਰ ਨਹੀਂ ਪਰਤਿਆ। ਤੁਸਾਂ ਬੇੜੀ ਬੁੱਢਿਆਂ ਹੀ ਕਿਦਾਂ ਹੀ ਲੁਕਾਇਆ ਹੋਇਆ ਹੈ। ਹਬਦਾਈ ਇਹ ਆ ਚੂ ਚੂ ਕਿ ਦੀਨਾ ਕਿਦੇ ਹੈ। ਦੀਨਾ ਕਿਸੇ ਨੂੰ ਦੱਸ ਕੇ ਥੋੜਾ ਗਿਆ। ਜਦੋਂ ਖੇਡ ਮੱਚ ਖਲੋਤੀ ਤਾਂ ਦੀਨਾ ਦੂਏ ਥੇਂ ਦੀ ਢਾਣੀ ਵਿੱਚ ਆਪਣੇ ਖਿਡਕਾਰਾਂ ਨੂੰ ਪੁਣਦਾ ਪਿਆ। ਇਹਦੀਆਂ ਪੀੜੀਆਂ ਵੇਖੋ ਜਿਵੇਂ ਜਿੱਜਣ ਦਾ ਸੋਟਾ ਹੋਵੇ। ਇਹਦੀ ਬਾਜ ਵਿਖਿਆ ਹੈ ਜਿਵੇਂ ਕਤੂਰਾ ਵਲੋਣੇ ਵਿੱਚ ਵੜਿਆ ਹੋਵੇ। ਸਾਡੇ ਥੇਂ ਦੇ ਛੋਰ ਵੀ ਦੀਨੇ ਨੂੰ ਦੂਈ ਢਾਣੀ ਵਿੱਚ ਬੈਠਾ ਵੇਖ ਆਏ ਤੇ ਉਹਨੂੰ ਮਨਾਉਣ ਗਏ। ਦੀਨੇ ਉਹਨਾਂ ਨੂੰ ਉਹ ਵਾਦਾਂ ਸੁਣਾਈਆਂ ਕਿ ਲੰਮੀ ਖੇਡ ਦੇ ਨਾਲ ਇੱਕ ਹੋਰ ਖੇਡ ਸ਼ੁਰੂ ਹੋ ਗਈ। ਉਦੋਂ ਮੈਂ ਦੋਵੇਂ ਹੱਥ ਮੱਲਿਆ। ਮੈਨੂੰ ਥੇਂ ਦੇ ਹਰ ਨਿੱਕੇ ਵੱਡੇ ਥਾਪੜਾ ਦਿੱਤਾ। ਨਿਮਾਸ਼ੀ ਦੀਨਾ ਸਾਡੇ ਘਰ ਆਇਆ। ਉਸ ਆਪਣੀ ਸਵਾਣੀ ਕੋਲੋਂ ਦੁਖੀ ਹੋਣ ਦੀ ਉਹ ਕਹਾਣੀ ਸੁਣਾਈ ਕਿ ਮੈਨੂੰ ਉਸ ਤੇ ਤਰਸ ਆਉਣ ਲੱਗ ਪਿਆ। ਦੀਨੇ ਦੱਸਿਆ, ਮੈਂ ਸਵਾਣੀ ਨੂੰ ਮੋੜ ਛੱਡਿਆ ਹੈ, ਹੁਣ ਦੁੱਧ ਨਹੀਂ ਵੇਚਣਾ। ਇਤਰੋਕੇ ਮੇਲੇ ਤੇ ਅਸਾਂ ਰਲ ਕੇ ਖੇਡਣਾ ਹੈ। ਮੈਨੂੰ ਸਾਹ ਹੀ ਨਹੀਂ ਆਉਂਦਾ ਇਹਨਾਂ ਦੇ ਨਾਲ ਰਲ ਕੇ ਖੇਡਣ ਦਾ। ਵੱਤ ਨਿਮਾਸ਼ੀ ਦੁੱਧ ਦੀ ਗੜਵੀ ਸਾਡੇ ਹਲ ਵੀ ਆਉਣੀ ਸ਼ੁਰੂ ਹੋ ਗਈ। ਜਿਹੜਾ ਦੀਨੇ ਨਾਲ ਮਸ਼ਕਰੀ ਕਰੇਂਦਾ, ਮੈਂ ਉਹਦੇ ਗਲ ਪੈ ਜਾਂਦਾ। ਮੇਲਾ ਜੇਠ ਵਿੱਚ ਹਾਂ ਤੇ ਦੀਨੇ ਚੇਤਰ ਵਿੱਚ ਹੀ ਮੱਲੜ ਮਰਾਣੀ ਸ਼ੁਰੂ ਕਰ ਦਿੱਤੀ। ਉਹ ਸਾਜਰੇ ਮਾਲਿਸ਼ ਕਰਕੇ ਢੋਲੀਆਂ ਅੱਗੇ ਤੁਲਣਾ ਸ਼ੁਰੂ ਕਰ ਦਿੰਦਾ। ਅਸੀਂ ਸਦਰੇ ਵਿੱਚ ਹਰ ਰਾਤੀ ਭਜਦੇ। ਉਹ ਮੈਨੂੰ ਨੇਤਾ ਦਾ ਮੇਰਾ ਸਾਹ ਪੱਕ ਲਵੇ। ਹੋਰ ਮੇਰੇ ਕੋਲ ਗੁਰ ਬਹੁ ਐਨ। ਨਾਲ ਦਾ ਖਿਡਕਾਰ ਇੰਨੇ ਅੜਾਏ ਸਹੀ, ਮੈਂ ਟੁੱਬੀ ਨਾਲ ਮਣਕਾ ਬੰਨ ਛੱਡੇਂਦਾ।
ਉਸ ਮੇਲੇ ਤੋਂ 5-7 ਦੇ ਪਹਿਲਾਂ ਮੈਨੂੰ ਬੋਸਕੀ ਦਾ ਕੁਰਤਾ, 2 ਬਰੀ ਲੱਠੇ ਦੀ ਚਾਦਰ, ਸ਼ਫੂਨ ਦੀ ਪਗੜੀ ਤੇ ਜ਼ਰੀ ਦਾ ਖੁੱਸਾ ਵਿਖਾਇਆ। ਜਦੋਂ ਪੇੜ ਨੂੰ ਵੜਿਆ ਤਾਂ ਖਲਕਤ ਵੇਖਸੀ ਅੱਜ ਦੀਨਾ ਖੇਡੂ ਹੈ। ਹੁਣ ਛੋਰਾਂ ਦੀ ਖੇਡ ਤਾਂ ਹੋਈ ਨਾ ਇੱਥੇ, ਵੇਤ ਚਨਾ ਥਲ ਤੇ ਸਾਂਦੜ ਦੇ ਖਿਡਕਾਰਾ ਹੋਵਣਾ ਹੈ। ਮੈਂ ਮੂੰਹ ਆਖ ਕੇ ਨਸ਼ਾਬਰ ਜੁੱਟ ਤੇ ਖੇਡ ਲਵਾਉਣੀ ਹੈ। ਅਸੀਂ ਹਰ ਵੇਲੇ ਬੇਟ ਹੋ ਕੇ ਫਿਰਦੇ, ਇੱਕ ਦੋਏ ਨੂੰ ਦਾ ਦੱਸਦੇ। ਮਨ ਹੀ ਮਨ ਵਿੱਚ ਧਾਰੀ ਹੋਈ ਕਿ ਇਤਰੋਕੇ ਕੱਪ ਤੇ ਪਗੜੀਏ ਸਾਡੀ। ਵਾਤੋਂ ਦਿਹਾੜਾ ਸਾਨੂੰ ਮੌਲਾ ਵੀ ਖਾ ਹੀ ਛੱਡਿਆ। ਦੀਨਾ ਤੇ ਮੈਂ ਮਸੀਤ ਦੀ ਖੂਹੀ ਤੇ ਧੰਮੀ ਸਾਜਰੇ ਨਹਾਤੇ, ਪਿਰਹਾਈਆਂ ਦੀ ਸੇਵਾ ਕੀਤੀ। ਮਲੜੀ ਦੀ ਧੜਲ, ਕੋਇਲ ਦੀਆਂ ਕੂਕਾਂ, ਸ਼ਬੀਨੇ ਦਾ ਖਤਮ ਤੇ ਪੂਰੇ ਦੀ ਵਾਤ ਥੇ ਉੱਤੇ ਜਾਦੂ ਕੀਤਾ ਹੋਇਆ। ਅਸੀਂ ਆਪਣੇ ਘਰਾਂ 'ਚੋਂ ਕੱਪੜੇ ਪਾਵਣ ਗਏ ਤੇ ਮੈਂ ਮੱਖਣ ਅੰਦਰ ਖਲੋਤਿਆਂ ਸਟਿਆ ਤੇ ਉੱਤੋਂ ਬੂਰੇ ਦੇ 2 ਗਿਲਾਸ ਛਿੱਕ ਕੇ ਜਬਦੀ ਢੋਲੀਆਂ ਕੋਲ ਆਇਆ, ਜਿੱਥੋਂ ਅਸਾਂ ਰਲ ਕੇ ਖੇਡਦੇ ਪੇੜ ਨੂੰ ਜਾਵਣਾ। ਢੇਰ ਹੋ ਗਈ ਤਾਂ ਦੀਨੇ ਦੀ ਕਾਈ ਓਗ ਮੋਹਰ ਨਾ ਲੱਗੀ। ਸਪੀਕਰ ਵਿੱਚ ਵੱਤ ਹੋਕਾ ਦਿੱਪੇ, ਦੂਏ ਜ਼ਿਲ੍ਹਿਆਂ ਦੇ ਖਿਡਕਾਰ ਪੇੜ ਵਿੱਚ ਆ ਗਏ ਤੇ ਥੇਂ ਦੇ ਖਿਡਕਾਰ ਜੇ ਬਾਹਰ ਨਿਕਲੇ ਹੀ ਨਹੀਂ। ਥੇਂ ਦੇ ਛੋਰਾ ਇੱਕ ਘਰ ਛਾਣ ਛੱਡਿਆ, ਪਰ ਦੀਨਾ ਨਾ ਹੇਠ ਨਾ ਉੱਤੇ। ਮੈਂ ਪੇੜ ਵਿੱਚ ਤਾਂ ਗਿਆ ਪਰ ਲੰਡੋਕਾ ਨਾ ਵਟਿਆ। ਮੈਂ ਸਪੀਕਰ ਵਾਲੇ ਦੇ ਕੰਨ ਵਿੱਚ ਆਖਿਆ, ਖੇਡ ਜਾਲ ਕੇ ਸ਼ੁਰੂ ਕਰਿਆ ਹੈ, ਦੀਨਾ ਅਮਦਾ ਹੀ ਉਸ। ਪਰ ਦੇਣ ਲੱਗ ਗਿਆ, ਪਰ ਦੀਨਾ ਕਿਦਾ ਹੀ ਨਾ ਦਿਸਿਆ। ਥੇਂ ਦੇ ਨਿੱਕੇ ਵੱਡੇ ਬਾਲ ਜੁਗਤਾਂ ਕਰੇਨ, ਤੁਸੀਂ ਕਿਸੇ ਹੋਰ ਨਾਲ ਰਲ ਕੇ ਬਾਜ ਪਾਓ। ਦੀਨਾ ਜਸੂਸ ਆ, ਤੁਹਾਡੇ ਕੋਲ ਦਾ ਪੁੱਛਣ ਕਾਣ ਭਜਦਾ। ਦੀਨਾ ਨਿੱਕੇ ਮੇਲਿਆਂ ਤੇ ਕਦੀ ਨਹੀਂ ਖੇਡਿਆ, ਉਹ ਸਰਗੋਦੇ ਮੰਡੀ ਤੇ ਵਗ ਗਿਆ ਹੋਇਆ ਹੈ। ਬਸ ਜੀ ਪਗੜੀ ਬਾਹਰ ਵਾਲਿਆਂ ਦੀ ਕਿਸਮਤ ਵਿੱਚ ਆ। ਚਾਚੇ ਦੀਨੇ ਤਾਂ ਆਪਣੀ ਪੱਗ ਖਰੀਦ ਲਈ ਆ। ਮੈਨੂੰ ਪਚਿਆਈ ਤੋਂ ਭੋਏ ਵੇਲ ਨਾ ਦੇਵੇ। ਦਿਲ ਕਰੇ ਜਦੋਂ ਟਕਰਿਆ ਤਾਂ ਕੱਚੀਆਂ ਖਾ ਜਾਵਣਾ ਹੈ। ਜੇਠ ਦਾ ਨਸਿਆ ਕੱਤੇ ਤਾਈਂ ਦੀਨਾ ਘਰ ਨਾ ਪਰਤਿਆ। ਦੀਨੇ ਦੀ ਸਵਾਣੀ ਮੇਰੀ ਮਾਂ ਨੂੰ ਮਿਹਣੇ ਮਾਰ ਜਾਵੇ, ਤੇਰੇ ਪੁੱਤਰ ਦਾ ਹੀ ਬੇਲੀ ਬਣਿਆ ਹੋਇਆ। 2 ਮੱਝੀ ਦਾ ਘਾਹ ਪੱਠਾ ਕਰਨਾ, ਨਿੱਕੇ ਬਾਲ ਸਾਹਮਣੇ, ਮੈਨੂੰ ਤਾਂ ਤੁਸਾਂ ਵਕਤਾਂ ਵਿੱਚ ਗਤਿਆ ਹੋਇਆ ਹੈ। ਇੱਕ ਦਿਨ ਦੀਗਰੀ ਕੋਲ ਮੈਂ ਉਹਨਾਂ ਦੀ ਗਲੀ 'ਚੋਂ ਲੱਗਿਆ ਤਾਂ ਦੀਨੇ ਛਿੱਜੇ ਹੋਏ ਡੱਬ ਖੜੱਬੇ ਕੱਪੜੇ ਪਾਏ ਹੋਏ ਤੇ ਮੋਢੇ ਤੇ ਨਵੀਂ ਲੁੰਗੀ ਲੈ ਕੇ ਮੱਝ ਦੀ ਉਖਰਾਣੀ ਵਿੱਚ ਕੁਤਰਾ ਸਾਰਾ ਪਿਆ ਕਰੇ। ਦੀਨੇ ਮੈਨੂੰ ਦੂਰੋਂ ਹੀ ਸੱਦਿਆ ਤੇ ਵਿਹੜੇ ਵਿੱਚ ਪਈ ਮੰਜੀ ਉੱਤੇ ਬਹਾਇਆ। ਉਹਨੇ ਮੇਰੇ ਅੱਗੇ ਥਾਲੀ ਪੰਜੀਰੀ ਵੀ ਰੱਖੀ। ਮੈਂ ਪਾਰ ਲੰਘ ਗਿਆ, ਐ ਸਵਾਣੀ ਤੂੰ ਚੱਲਿਆ। ਉਦੋਂ ਹਟਿਆ ਤਾਂ ਮੰਗੀਣੀ ਵੈਣੀਆਂ ਹਨ। ਉਹਨਾਂ ਧੱਕ ਕੇ ਮੈਨੂੰ ਪੇੜ ਵਿੱਚ ਬਹਾ ਦਿੱਤਾ। ਮੈਂ ਸੋਚਿਆ ਨੈਂ ਦੀ ਗੱਲ ਹੈ, ਬਸ 3 ਵਿਨਿਆਰਾਂ ਨੂੰ ਧੋ ਕੇ ਉਠਾ ਛੱਡਿਆ। ਉਹਨਾਂ ਇਹ ਲੁੰਗੀ ਤੇ ਟੋਪਾ ਪੰਜੀਰੀ ਦਾ ਦਿੱਤਾ ਹੈ। 2 ਫੱਕੇ ਮਾਰ ਕੇ ਬਸ ਕਰ ਛੱਡੀਆ। ਤੁਸਾਂ ਛੋਰਾਂ ਖੇਡਣਾ ਕੀ ਹੈ?